ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਰਬਜੀਤ ਕੌਰ ਬਰਾੜ ਲੈ ਕੇ ਹਾਜ਼ਰਾਂ ਪ੍ਰੋਗਰਾਮ ਪਰਦੇਸੀ ਪੰਜਾਬ। ਦੋਸਤੋ, ਆਸਟ੍ਰੇਲੀਆ ਦੇ ਵਿੱਚ ਹੁਣ ਬਸੰਤ ਰੁੱਤ ਸ਼ੁਰੂ ਹੋ ਚੁੱਕੀ ਹੈ। ਦੋਸਤੋ, ਅੱਗੇ ਹਮੇਸ਼ਾ ਆਪਾਂ ਤੁਹਾਨੂੰ ਕਿਸੇ ਨਾ ਕਿਸੇ ਆਸਟ੍ਰੇਲੀਅਨ ਪਰਿਵਾਰ ਦੇ ਨਾਲ ਮਿਲਾਉਂਦੇ ਹਾਂ ਜੋ ਕਿ ਪੰਜਾਬ ਤੋਂ ਇੱਥੇ ਆ ਕੇ ਵਸੇ ਹਨ। ਪਰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਥੋੜ੍ਹਾ ਜਿਹਾ ਅਲੱਗ ਹੋਊਗਾ ਕਿਉਂਕਿ ਬਸੰਤ ਰੁੱਤ ਆਉਣ ਦੀ ਖੁਸ਼ੀ ਦੇ ਵਿੱਚ ਬ੍ਰਿਸਬੇਨ ਤੋਂ 150 ਕਿਲੋਮੀਟਰ ਦੂਰ ਟੋਂਬਾ ਦੇ ਵਿੱਚ ਇੱਕ ਫਲਾਵਰ ਫੈਸਟੀਵਲ ਹੁੰਦਾ ਹੈ ਤੇ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਉਸ ਫੈਸਟੀਵਲ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹਾਂ। ਤੇ ਆਜੋ ਦੋਸਤੋ, ਫਿਰ ਤੁਹਾਨੂੰ ਵੀ ਦਿਖਾਉਣੇ ਆ ਨਜ਼ਾਰੇ ਫਲਾਵਰ ਫੈਸਟੀਵਲ ਦੇ ਤੇ ਜਾਂਦਿਆਂ ਜਾਂਦਿਆਂ ਆਪਾਂ ਰਾਹ ਦੇ ਵਿੱਚ ਵੀ ਕੁਝ ਦ੍ਰਿਸ਼ ਦੇਖਾਂਗੇ ਤੇ ਤੁਹਾਨੂੰ ਵੀ ਸਾਡੇ ਨਾਲ ਰੱਖਾਂਗੇ। ਹਾਂਜੀ ਦੋਸਤੋ, ਆਪਾਂ ਹੁਣ ਰੁਕੇ ਹਾਂ ਆਪਣੇ ਪਹਿਲੇ ਪੜਾਅ ਤੇ ਤੇਲ ਪਵਾਉਣ ਦੇ ਲਈ ਇਪਸਵਿਚ ਵਿੱਚ ਤੇ ਉੱਥੇ ਅਸੀਂ ਦੇਖਿਆ ਕਿ ਕੁਝ ਪੰਜਾਬੀ ਆਪਣੀਆਂ ਪਰਿਵਾਰ ਇੱਥੇ ਸਾਨੂੰ ਮਿਲੇ ਆ ਤੇ ਆ ਜਾਓ ਫਿਰ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ, ਕਿੱਦਾਂ, ਠੀਕ ਠਾਕ ਹੋ? ਠੀਕ ਹੈ ਜੀ, ਵਧੀਆ। ਆਂਟੀ ਜੀ, ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਪੰਜਾਬ ਤੋਂ ਕਿੱਥੋਂ ਹੋ? ਅਸੀਂ ਪੰਜਾਬ ਤੋਂ, ਚੰਡੀਗੜ੍ਹ ਤੋਂ ਹਾਂ ਜੀ। ਚੰਡੀਗੜ੍ਹ ਤੋਂ, ਠੀਕ ਹੈ ਜੀ। ਤੇ ਕਿੰਨਾ ਕੁ ਚਿਰ ਹੋ ਗਿਆ ਇੱਥੇ ਆਇਆ ਨੂੰ? ਸਾਨੂੰ ਇੱਥੇ ਆਇਆ ਨੂੰ ਹੋ ਗਿਆ ਜੀ 2 ਮਹੀਨੇ। 2 ਮਹੀਨੇ, ਠੀਕ ਹੈ ਜੀ। ਤੇ ਅੰਕਲ ਜੀ, ਹੁਣ ਕਿੱਧਰ ਨੂੰ ਚੱਲੇ ਸੀਗੇ ਤੁਸੀਂ? ਟੋਂਬਾ ਫਲਾਵਰ ਫੈਸਟੀਵਲ। ਟੋਂਬਾ ਫਲਾਵਰ ਫੈਸਟੀਵਲ ਹੈ ਜੀ, ਉੱਥੇ ਲੱਗਾ। ਬੱਚੇ ਕਹਿੰਦੇ ਉੱਥੇ ਚਲੋ ਤੁਹਾਨੂੰ ਘੁਮਾ ਕੇ ਲਿਆਉਂਦੇ ਆ। ਹਾਂਜੀ, ਅਸੀਂ ਕਿਹਾ ਨਾਲ ਚਲੋ ਲਾਏ ਆਊਟਿੰਗ ਹੋ ਜਾਏਗੀ, ਥੋੜੀ ਜਿਹੀ ਘੁੰਮੇ ਆਉਂਦੇ ਆ, ਠੀਕ ਹੈ ਜੀ। ਇਲਾਕਾ ਦੇਖ ਆਉਂਦੇ ਸਾਰਾ। ਵਧੀਆ ਲੱਗਾ ਜੀ, 2 ਮਹੀਨੇ ਹੋ ਗਏ ਸਾਨੂੰ ਰਹਿੰਦੇ ਨੂੰ ਬੱਚਿਆਂ ਕੋਲ। ਹਾਂਜੀ। ਸਾਨੂੰ ਬਹੁਤ ਵਧੀਆ ਲੱਗਾ। ਅੱਛਾ ਜੀ। ਤੇ ਤੁਸੀਂ ਵੀ ਸਾਨੂੰ ਥੋੜਾ ਜਿਹਾ ਦੱਸੋਗੇ ਵੀ ਜਿਹੜਾ ਟੋਂਬਾ ਫੈਸਟੀਵਲ ਹੈ ਇਹਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ? ਕਿਉਂਕਿ ਅਸੀਂ ਵੀ ਉੱਥੇ ਹੀ ਜਾ ਰਹੇ ਹਾਂ, ਤਾਂ ਕਰਕੇ ਮੈਂ ਸੋਚਦੀ ਹਾਂ ਵੀ ਉੱਥੇ ਚਲੋ ਇਕੱਠੇ ਇੰਜੋਏ ਕਰਾਂਗੇ ਜਾ ਕੇ। ਹਾਂਜੀ, ਨਹੀਂ ਕਾਫੀ ਲਾਈਕ ਫੇਮਸ ਆ ਟੋਂਬਾ ਫਲਾਵਰ ਫੈਸਟੀਵਲ। ਐਵਰੀ ਈਅਰ ਬਹੁਤ ਲੋਕੀ ਦੂਰੋਂ ਦੂਰੋਂ ਆਉਂਦੇ ਆ, ਤਾਂ ਅਸੀਂ ਸੋਚਿਆ ਵੀ ਇਸ ਸਾਲ ਫੇਰ ਲਾਈਕ ਅਪਡੇਟ ਸੋਸ਼ਲ ਮੀਡੀਆ ਦੇ ਵੀ ਦੇਖੇ ਕਾਫੀ ਲੋਕ ਜਾ ਰਹੇ ਆ, ਵੀ ਚਲੋ ਅਸੀਂ ਚੈੱਕ ਕਰਕੇ ਆਉਂਦੇ ਆ ਵੀ ਕਿੱਦਾਂ ਫੈਮਿਲੀ ਨਾਲ ਸਾਰੇ ਪਲਾਨ ਬਣ ਗਿਆ। ਤੇ ਬੱਚਿਆਂ ਨੂੰ ਛੁੱਟੀਆਂ ਇਸ ਲਈ ਵੀ ਸੋਚਿਆ ਚਲੋ ਬੱਚਿਆਂ ਨਾਲ। ਅਸੀਂ ਇੱਥੇ 10-12 ਸਾਲ ਤੋਂ ਆ, ਬਟ ਅੱਜ ਤੱਕ ਟਾਈਮ ਹੀ ਨਹੀਂ ਮਿਲਿਆ। ਪਰ ਸਬੱਬ ਨਾਲ ਸਾਰਾ ਪਰਿਵਾਰ ਇਕੱਠੇ ਹੋਏ ਸੀਗੇ ਤੇ ਅਸੀਂ ਕਿਹਾ ਚਲੋ ਐਤਕੀ ਮੰਮੀ ਡੈਡੀ ਹੁਣੀ ਵੀ ਆਏ ਸੀਗੇ ਵੀ ਬੱਚਿਆਂ ਨੂੰ ਵੀ ਘੁਮਾ ਕੇ ਲਿਆਉਂਦੇ ਆ ਤੇ ਹੋਪਿੰਗ ਫॉर ਅ ਗੁੱਡ ਡੇ। ਤੇ ਬੇਟਾ ਜੀ, ਤੁਹਾਡਾ ਇੱਧਰ ਦੇਖਿਓ। ਨਹੀਂ, ਅੱਛਾ ਜੀ, ਤੁਸੀਂ ਦੱਸੋ, ਤੁਹਾਡਾ ਨਾਮ ਦੱਸੋ ਪਹਿਲਾਂ ਤਾਂ। ਇਸ਼ਪ੍ਰੀਤ ਸਿੰਘ। ਅੱਛਾ ਜੀ, ਤੇ ਤੁਹਾਡਾ? ਸ਼ਰਮਾਉਂਦੇ ਹੀ ਬਹੁਤ ਹੈ ਤਾਂ। ਹਾਂਜੀ, ਤੁਸੀਂ ਵੀ ਐਕਸਾਈਟਡ ਹੋ ਦੇਖਣ ਲਈ ਫਲਾਵਰ ਸ਼ੋ? ਹਾਂਜੀ। ਅੱਛਾ ਜੀ, ਤੁਹਾਨੂੰ ਕੀ ਲੱਗਦਾ ਵੀ ਉੱਥੇ ਕੀ ਹੋਊਗਾ? फ्लावर्स। पहले कभी गए नहीं, बस थोड़ा जाएंगे। ਠੀਕ ਹੈ ਜੀ। ਤੇ ਤੁਸੀਂ ਵੀ ਸਾਨੂੰ ਥੋੜਾ ਜਿਹਾ ਪਹਿਲਾਂ ਤਾਂ ਬ੍ਰਿਸਬੇਨ ਬਾਰੇ ਦੱਸ ਦਿਓ ਵੀ ਤੁਸੀਂ ਰਹਿੰਦੇ ਕਿੱਥੇ ਹੋ? ਅਸੀਂ ਬ੍ਰਿਸਬੇਨ ਚ ਨਾਰਥ ਲੇਕਸ ਚ ਰਹਿੰਦੇ ਹਾਂ। ਅੱਛਾ ਜੀ, ਹਾਂਜੀ, ਠੀਕ ਹੈ ਜੀ। ਤੇ ਤੁਸੀਂ ਵੀ ਪਹਿਲੀ ਵਾਰੀ ਚੱਲੇ ਹੋ? ਹਾਂਜੀ ਹਾਂਜੀ, ਮੈਂ ਫੇਸਬੁੱਕ ਤੇ ਕਾਫੀ ਦੇਖਿਆ ਸੀਗਾ, ਫਿਰ ਮੈਂ ਆਪਣੀ ਫਰੈਂਡਸ ਨੂੰ ਪੁੱਛਿਆ ਆਪਾਂ ਬਣਾਉਂਦੇ ਹਾਂ ਪ੍ਰੋਗਰਾਮ ਜਾਣ ਲਈ, ਅੱਛਾ ਤੇ ਲੋਕਾਂ ਨੂੰ ਪੁੱਛਿਆ, ਕਾਫੀ ਅੱਛੇ ਵਿਊਜ਼ ਹੈ, ਕਹਿੰਦੇ ਕਿ ਬਹੁਤ ਅੱਛਾ ਹੈ। ਠੀਕ ਹੈ ਜੀ, ਥੈਂਕ ਯੂ ਜੀ, ਵਧੀਆ ਲੱਗਿਆ ਤੁਹਾਨੂੰ ਗੱਲਬਾਤ ਕਰਕੇ। ਤੇ ਆ ਜਾਓ ਫਿਰ ਮਿਲਦੇ ਹਾਂ ਉੱਥੇ ਹੀ, ਹੈ ਨਾ? ਓਕੇ ਜੀ, ਥੈਂਕ ਯੂ ਜੀ। ਦੋਸਤੋ, ਹੁਣ ਆਪਾਂ ਪਹੁੰਚ ਚੁੱਕੇ ਹਾਂ ਲੁਕਾਇਰ ਵੈਲੀ ਏਰੀਆ ਦੇ ਵਿੱਚ। ਇਸ ਏਰੀਆ ਦਾ ਜਿਹੜਾ ਮੇਨ ਸ਼ਹਿਰ ਹੈ ਉਹ ਗੈਟਨ ਹੈ ਤੇ ਗੈਟਨ ਦੇ ਨੇੜੇ ਆਪਾਂ ਪਹੁੰਚ ਚੁੱਕੇ ਹਾਂ ਫਾਰਮਾਂ ਦੇ ਵਿੱਚ। ਇਸ ਏਰੀਏ ਨੂੰ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਉਪਜਾਊ ਧਰਤੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੱਥੇ ਸਭ ਤੋਂ ਜ਼ਿਆਦਾ ਖੇਤੀ ਹੈ ਜਿਹੜੀ ਉਹ ਸਬਜ਼ੀਆਂ ਦੀ ਕੀਤੀ ਜਾਂਦੀ ਹੈ। ਥੋੜ੍ਹੇ ਬਹੁਤੇ ਫਰੂਟ ਵੀ ਹੁੰਦੇ ਆ ਜਿਵੇਂ ਸਟ੍ਰਾਬੇਰੀ ਵਗੈਰਾ, ਪਰ ਜ਼ਿਆਦਾਤਰ ਸਬਜ਼ੀਆਂ ਹੁੰਦੀਆਂ। ਅੱਜ ਤੁਹਾਨੂੰ ਦਿਖਾਉਣੇ ਆ ਕਿਹੜੀਆਂ ਕਿਹੜੀਆਂ ਸਬਜ਼ੀਆਂ ਇੱਥੇ ਬੀਜੀਆਂ ਜਾਂਦੀਆਂ। ਪਰਪਲ ਕੈਬੇਜ, ਇਹਨੂੰ ਰੈੱਡ ਕੈਬੇਜ ਵੀ ਕਹਿ ਦਿੰਦੇ ਆ। ਹਾਂਜੀ, ਇਹ ਆ ਗੋਭੀ, ਕਾਲੀਫਲਾਵਰ ਤੇ ਇਸ ਤੋਂ ਇਲਾਵਾ ਇੱਥੇ ਪਿਆਜ਼, ਆਲੂ ਉਹ ਵੀ ਬਹੁਤ ਮਾਤਰਾ ਦੇ ਵਿੱਚ ਬੀਜੇ ਜਾਂਦੇ ਆ। ਤੇ ਗਾਜਰਾਂ ਹੋ ਗਈਆਂ,
ਹਾਂਜੀ, ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਮਿੱਟੀ ਕਿੰਨੀ ਜ਼ਿਆਦਾ ਕਾਲੀ ਹੈ ਤੇ ਉਪਜਾਊ ਤਾਂ ਹੋਊਗੀ ਜ਼ਰੂਰ, ਪਰ ਥੋੜਾ ਜਿਹਾ ਹੁਣ ਇੱਥੇ ਮੀਂਹ ਘੱਟ ਪਿਆ ਇਸ ਵਾਰ, ਤਾਂ ਕਰਕੇ ਥੋੜੀਆਂ ਜਿਹੀਆਂ ਤਰੇੜਾਂ ਆਈਆਂ ਹੋਈਆਂ ਇਹਦੇ ਵਿੱਚ। ਤੇ ਆਪਾਂ ਉਹ ਕਿਸਾਨ ਨੂੰ ਵੀ ਦੇਖਿਆ ਸੀ ਕਿ ਉਹ ਨਾ ਗੋਭੀ ਨੂੰ ਵਾਹ ਰਿਹਾ ਹੁਣ, ਤਾਂ ਗੋਭੀ ਦਾ ਜਿਹੜਾ ਸੀਜ਼ਨ ਆ ਉਹ ਖਤਮ ਹੋ ਚੁੱਕਿਆ ਤੇ ਬਾਕੀ ਉਹ ਕਹਿੰਦੇ ਵੀ ਮੀਂਹ ਨਾ ਪੈਣ ਕਰਕੇ ਥੋੜੀ ਜਿਹੀ ਗੋਭੀ ਖਰਾਬ ਵੀ ਹੋ ਚੁੱਕੀ ਹੈ, ਤਾਂ ਕਰਕੇ ਵਾਹੀ ਜਾਂਦੇ ਹਨ। ਹਾਂਜੀ, ਇੱਧਰ ਜਿਹੜੀ ਨਵੀਂ ਕੈਬੇਜ ਬੀਜੀ ਹੋਈ ਆ ਉਹੀ ਰੈੱਡ ਕੈਬੇਜ, ਜਾਨੀ ਕਿ ਲਾਲ ਬੰਦ ਗੋਭੀ। ਵੈਸੇ ਮੈਨੂੰ ਦੇਖਣ 'ਚ ਤਾਂ ਇਹ ਪਰਪਲ ਲੱਗਦੀ ਹੈ, ਪਰ ਉਹ ਜਿਹੜਾ ਓਨਰ ਹੈ ਉਹ ਕਹਿੰਦਾ ਸੀ ਅਸੀਂ ਇਹਨੂੰ ਰੈੱਡ ਕੈਬੇਜ ਕਹਿੰਦੇ ਆ। ਆ ਜਿਹੜਾ ਫੁਹਾਰਾ ਸਿਸਟਮ ਜਿਹਦੇ ਨਾਲ ਇਹਨੂੰ ਪਾਣੀ ਦਿੱਤਾ ਜਾਂਦਾ ਹੈ, ਆ ਜੋ ਉਧਰ ਦੇਖਦੇ ਆ, ਉਧਰ ਫੁਹਾਰੇ ਚੱਲ ਵੀ ਰਹੇ ਆ। ਮੈਂ ਨਾ ਇੱਕ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਣੀ ਚਾਹਣੀ ਆ ਕਿ ਜਿਹੜਾ ਉਹ ਟਰੈਕਟਰ ਲੈ ਕੇ ਫਿਰਦਾ ਸੀਗਾ ਉਹ ਇਸ ਫਾਰਮ ਦਾ ਮਾਲਕ ਹੈ। ਵੈਸੇ ਮੈਂ ਚਾਹੁੰਦੀ ਸੀ ਕਿ ਉਹਦੇ ਨਾਲ ਆਪਾਂ ਗੱਲਾਂ ਕਰੀਏ, ਪਰ ਉਹ ਕਹਿੰਦਾ ਵੀ ਨਹੀਂ, ਮੈਂ ਇਦਾਂ ਗੱਲ ਨਹੀਂ ਕਰਨੀ ਚਾਹੁੰਦਾ। ਤੇ ਜਦੋਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਡੇ ਕੋਲੇ ਇਹ ਫਾਰਮ ਕਿੰਨੇ ਏਕੜ ਦਾ, ਤੇ ਮੈਨੂੰ ਕਹਿੰਦਾ ਵੀ ਇਹ ਬਹੁਤ ਛੋਟਾ ਜਿਹਾ ਫਾਰਮ ਹੈ ਮੇਰੇ ਕੋਲੇ। ਮੈਂ ਕਿਹਾ ਫੇਰ ਵੀ ਕਿੰਨੇ ਏਕੜ ਦਾ, ਤੇ ਕਹਿੰਦਾ 4000 ਏਕੜ ਦਾ। ਤਾਂ ਇਹ ਇੱਕ ਛੋਟਾ ਜਿਹਾ 4000 ਏਕੜ ਦਾ ਫਾਰਮ ਹੈ। ਹਾਂ ਵੀ ਦੋਸਤੋ, ਪਹੁੰਚ ਚੁੱਕੇ ਆਪਾਂ ਹੁਣ ਟਵੋਂਬਾ, ਤੇ ਆਜੋ ਫਿਰ ਆਨੰਦ ਮਾਣੀਏ ਫਲਾਵਰ ਫੈਸਟੀਵਲ ਦਾ। ਗੁਜਰਾਤੀ ਕਮਿਊਨਿਟੀ ਬੈਠੀ ਹੋਈ ਹੈ, ਕੁਝ ਫੈਮਲੀਆਂ ਆਈਆਂ, ਪਿਕਨਿਕ ਵੀ ਮਨਾ ਰਹੀਆਂ ਤੇ ਫਲਾਵਰਸ ਨੂੰ ਵੀ ਆਨੰਦ ਮਾਣ ਰਹੀਆਂ। ਤੇ ਆਜੋ ਫਿਰ थोड़ी जी गलबात करते हैं अंकल नाम। हेलो। हाँ बोल हेलो। तो अंकल थोड़ा बताएंगे आप कहाँ से हो गुजरात से? मैं गुजरात गांधीनगर से हूँ। अच्छा जी, तो यहाँ आए हो कितना टाइम हुआ? यहाँ आए मेरे को पाँच महीना हुआ। 5 महीना। कैसा लगा यहाँ आके? अच्छा है, बढ़िया। मैं तो ये चौथी दफे आया हूँ। पहले न्यूजीलैंड गया था। इधर मेरी डॉटर है, ठीक है। वो हमारा दामाद है, ओके। भांजा है, एक छोटी भांजी है, सब इधर फैमिली रहते हैं वो बिस्बन में। ओके। तो आप लोग क्या खा रहे हो ये वड़ा पाव है, भाजी पाव है, गुजराती भाजी पाव, फिर वो नारियल की चटनी है, फिर बटर है, सब बना घर से। चाय भी लाए, गुजराती लोग चाय ज़्यादा पीते, ये चाय ले आए, सब घर से बना के लाए। ਹਾਂਜੀ ਆ ਪੋਪੀ ਲਿਖਿਆ ਹੋਇਆ, ਜਿਹਨੂੰ ਆਪਾਂ ਪੰਜਾਬੀ ਵਿੱਚ ਅਫੀਮ ਵੀ ਕਹਿ ਦਿੰਨੇ ਆ, ਉਹਦੇ ਬੂਟੇ ਆ ਇਹ। ਦੇਖੋ ਕਿੰਨੇ ਸੋਹਣੇ ਫੁੱਲ ਆ ਇਹਦੇ, ਬਹੁਤ ਹੀ ਸੋਹਣੇ ਰੰਗ ਬਰੰਗੇ। ਕਿੰਨਾ ਇਦਾਂ ਲੱਗ ਰਿਹਾ ਨਾ ਵੀ ਕੁਦਰਤ ਦੇ ਵਿੱਚ ਆਪਾਂ ਨਾ। ਪਾਰਕ ਹੈ ਜੀ, ਇਹ ਤਾਂ ਬਣਿਆ ਹੋਇਆ 1875 ਦਾ, ਪਰ ਜਿਹੜਾ ਫਲਾਵਰ ਫੈਸਟੀਵਲ ਹੈ ਉਹਦਾ ਇਸ ਵਾਰ 70ਵਾਂ ਸਾਲ ਹੈ। ਤਾਂ 70 ਸਾਲ ਹੋ ਗਏ ਇਸ ਫਲਾਵਰ ਫੈਸਟੀਵਲ ਨੂੰ ਸ਼ੁਰੂ ਹੋਏ ਨੂੰ। ਹੌਲੀ ਹੌਲੀ ਇਹਦੇ ਵਿੱਚ ਹਰ ਸਾਲ ਐਡੀਸ਼ਨ ਕਰਕੇ ਹੋਰ ਫੁੱਲ ਐਡ ਕੀਤੇ ਜਾਂਦੇ ਆ ਤੇ ਹੋਰ ਨਵੀਆਂ ਚੀਜ਼ਾਂ ਐਡ ਕੀਤੀਆਂ ਜਾਂਦੀਆਂ। ਪਰ ਹਰ ਸਾਲ ਸਤੰਬਰ ਦੇ ਲਾਸਟ ਵਾਲੇ ਜੋ 2 ਹਫ਼ਤੇ ਹੁੰਦੇ ਆ ਉਹਨਾਂ ਵਿੱਚ ਇਹ ਫਲਾਵਰ ਫੈਸਟੀਵਲ ਮਨਾਇਆ ਜਾਂਦਾ ਹੈ। ਮੈਨੂੰ ਲੱਗਦਾ ਜੀ ਆ ਵੀ ਆਪਣੀ ਪੰਜਾਬੀ ਫੈਮਲੀਜ਼ ਹੈਗੀਆਂ ਇੱਥੇ, ਤੇ ਆਜੋ ਫਿਰ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਰੀਤ ਕੌਰ ਬਰਾੜ। ਰੀਤ ਕੌਰ ਬਰਾੜ, ਕਿੱਥੋਂ ਆਏ ਹੋ ਤੁਸੀਂ? ਅਸੀਂ ਆਏ ਹਾਂ ਬ੍ਰੈਕਨ ਰਿਜ ਤੋਂ। ਬ੍ਰੈਕਨ ਰਿਜ ਤੋਂ, ਓਕੇ। ਸਾਰੇ ਬ੍ਰੈਕਨ ਰਿਜ ਤੋਂ ਜੇ? ਨਹੀਂ ਜੀ, ਵੱਖਰੇ ਵੱਖਰੇ ਜਗ੍ਹਾ ਤੋਂ। ਅੱਛਾ, ਵੈਸੇ ਜਿੱਦਾਂ ਫਰੈਂਡਸ ਹੋ ਤੁਸੀਂ ਸਾਰੇ ਨਾ? ਫਰੈਂਡਸ ਹਾਂ ਜੀ।
ਤੇ ਭਾਜੀ ਸਾਨੂੰ ਦੱਸੋਗੇ ਤੁਸੀਂ ਕਿੰਨੇ ਕੁ ਟਾਈਮ ਤੋਂ ਇਸ ਸ਼ੋਅ ਦੇ ਵਿੱਚ ਆ ਰਹੇ ਹੋ? ਅਸੀਂ ਤਾਂ ਦੂਜੇ ਸਾਲ ਆਏ ਆ ਜੀ ਇਸ ਵਾਰੀ। ਅੱਛਾ ਪਿਛਲੇ ਸਾਲ ਵੀ ਆਏ ਸੀ ਤੇ ਇਸ ਸਾਲ ਵੀ ਆਏ ਆ ਜੀ ਹੁਣ। ਤੇ ਭਾਜੀ ਕਿਵੇਂ ਲੱਗਦਾ ਮਤਲਬ ਕਿ ਤੁਹਾਨੂੰ ਇਹਦਾ ਕੋਈ ਐਕਸਪੀਰੀਅੰਸ ਜਾਂ ਬੱਚਿਆਂ ਲਈ ਜਾਂ ਆਪਣੇ ਲਈ ਕਿੱਦਾਂ ਕੋਈ ਚੀਜ਼ ਤੁਹਾਨੂੰ ਸਿੱਖਣ ਨੂੰ ਮਿਲਦੀ ਹੈ ਇੱਥੋਂ? ਹਾਂਜੀ ਇਹ ਤਾਂ ਬਹੁਤ ਵਧੀਆ ਜੀ, ਕਿੰਨੇ ਸੋਹਣੇ ਫੁੱਲ ਨੇ, ਘਰਾਂ ਦੇ ਵਿੱਚ ਲਾਏ ਵੀ ਵਧੀਆ ਹੈ, ਵੈਸੇ ਵੀ ਨੇਚਰ ਵਾਈਜ਼ ਵੀ ਬਹੁਤ ਸੋਹਣਾ ਲੱਗਦੇ ਨੇ ਤੇ ਹਵਾ ਵੀ ਬੈਠਣ ਨੂੰ ਘੁੰਮਣ ਨੂੰ ਵਧੀਆ ਲੱਗਦਾ। ਸਾਰੇ ਬੱਚੇ ਵੀ ਬਹੁਤ ਖੁਸ਼ ਨੇ ਇੱਥੇ ਆ ਕੇ, ਘਰਾਂ 'ਚ ਤਾਂ ਬੱਚੇ ਰਹਿੰਦੇ ਨੇ ਇੱਥੇ ਘਰਾਂ ਦੇ ਵਿੱਚ ਸਾਰੇ ਹੀ, ਤੇ ਇੱਕ ਦੋ ਦਿਨ ਬੰਦਾ ਬਾਹਰ ਘੁੰਮ ਲੈਂਦਾ, ਵਧੀਆ ਫੀਲ ਹੁੰਦਾ ਜੀ। ਤੇ ਭੈਣ ਮੈਂ ਤੁਹਾਨੂੰ ਵੀ ਪੁੱਛਣਾ ਚਾਹੂੰਗੀ ਕਿ ਜਿਵੇਂ ਭਾਜੀ ਨੇ ਕਿਹਾ ਵੀ ਆਪਾਂ ਨੇਚਰ ਦੇ ਵਿੱਚ ਹਨਾ ਇਦਾਂ ਵਧੀਆ ਲੱਗਦਾ ਘੁੰਮਣਾ ਫਿਰਨਾ, ਥੋੜਾ ਜਿਹਾ ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸੋਗੇ ਸਾਨੂੰ? ਰੋਜ਼ ਦੇ ਰੁਟੀਨ ਤੋਂ ਚੇਂਜ ਹੋ ਜਾਂਦਾ ਹੈ। ਹਾਂਜੀ ਆਊਟਿੰਗ ਹੋ ਜਾਂਦੀ ਹੈ ਬੱਚਿਆਂ ਦੀ ਵੀ, ਆਪਦੇ ਆਪ ਨੂੰ ਵੀ ਪਤਾ। ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਸਾਰਿਆਂ ਨੇ ਕੰਮਾਂ ਕਾਰਾਂ ਤੇ ਹੁੰਦੇ ਨਾ, ਹਾਂਜੀ ਤੇ ਵਧੀਆ ਫੈਮਿਲੀ ਵਾਸਤੇ ਹੈ ਕਿ ਦੇਖਦੇ ਹੀ ਹੋ ਤੁਸੀਂ ਸਾਰੀ ਲੋਕੈਲਿਟੀ ਹੈ ਇੱਥੇ ਹਨਾ। ਹਾਂਜੀ ਬ੍ਰਿਸਬਨ ਤੋਂ ਵੀ ਕਿੰਨੀ ਦੂਰ ਤੋਂ ਲੋਕ ਆਉਂਦੇ ਆ। ਚਲੋ ਥੈਂਕ ਯੂ ਜੀ। ਸਹੀ ਗੱਲ ਹੈ, ਆਪਣੀ ਬਿਜ਼ੀ ਲਾਈਫ ਦੇ ਵਿੱਚੋਂ ਥੋੜਾ ਜਿਹਾ ਟਾਈਮ ਆਪਾਂ ਕੁਦਰਤ ਦੇ ਵਿੱਚ ਵਿਚਰਦੇ ਆ ਤਾਂ ਚੰਗਾ ਵੀ ਲੱਗਦਾ ਹਨਾ, ਥੋੜਾ ਆਪਣਾ ਮਾਈਂਡ ਹੈ ਜਿਹੜਾ ਉਹ ਵੀ ਫਰੈਸ਼ ਹੋ ਜਾਂਦਾ ਫਿਰ। ਹਾਂਜੀ ਸਾਨੂੰ ਸਿੱਖਣਾ ਚਾਹੀਦਾ ਵੀ ਅਸੀਂ এনवायरमेंट ਨੂੰ ਸੇਵ ਕਿੱਦਾਂ ਕਰਨਾ, ਤੇ ਜੇ ਅਸੀਂ এনवायरमेंट ਨੂੰ ਸੇਵ ਕਰਾਂਗੇ ਸਾਡੀ ਲਾਈਫ ਹੈਲਥ ਲਈ ਉਹ ਨੁਕਸਾਨ ਆ। ਜਾਂ ਅਸੀਂ ਜੋ ਹੁਣ ਪੋਲੂਸ਼ਨ ਕਰਦੇ ਆ ਉਹ ਸਾਡੇ ਜਿਹੜੇ ਦਰਖਤ ਵਧੀਆ ਲੱਗੇ ਹੋਣਗੇ, ਗ੍ਰੀਨਰੀ ਹੋਣਗੇ, ਉਹ ਵੈਦਰ ਨੂੰ ਬਹੁਤ ਵਧੀਆ ਵੀ ਰੱਖਣਗੇ, ਨਾਲ ਸਾਡੀ ਹੈਲਥ ਵੀ ਚੰਗੀ ਰਹਿਣਗੇ। ਜੇ ਫਲਾਵਰ ਸਾਡੀਆਂ ਅੱਖਾਂ ਵਿੱਚ ਤੁਸੀਂ ਦੇਖਦੇ ਬਹੁਤ ਸੋਹਣੇ ਲੱਗਦੇ ਵਿਊ, ਤੇ ਵੀ ਸਾਨੂੰ ਵੀ ਸਿੱਖਣਾ ਚਾਹੀਦਾ। ਸਾਨੂੰ ਇੰਡੀਆ ਵਿੱਚ ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ ਵੀ ਤੁਸੀਂ ਵੀ ਇੱਦਾਂ ਕਰੋ ਵੀ ਆਪਣੇ এনवायरमेंट ਨੂੰ ਸਾਂਭੋ, ਠੀਕ ਆ। ਪਾਣੀ ਦੀ ਵੇਸਟ ਜਿਹੜੀ ਹੋ ਰਹੀ ਉਹਨੂੰ ਵੀ ਰੋਕੋ, ਠੀਕ ਆ। ਬਾਕੀ ਜਿਹੜੇ ਹੋਰ ਕੋਈ ਇੰਡੀਆ ਕੋਈ ਦਰਖਤ ਵੱਢ ਰਹੇ ਉਹਨੂੰ ਦੱਸੋ ਵੀ ਜੇ ਵੱਢ ਰਹੇ ਤਾਂ ਲਾਓ ਨਾਲ। ਜੇ ਅਸੀਂ ਇੱਥੋਂ ਕੁਛ ਸਿੱਖ ਕੇ ਦੇਖਦੇ ਆ ਕੁਛ, ਸਾਨੂੰ ਉੱਥੇ ਵੀ ਦੱਸਣਾ ਚਾਹੀਦਾ, ਉੱਥੇ ਆਪਣੇ ਲੋਕਾਂ ਨੂੰ ਵੀ ਗਾਈਡ ਕਰੀਏ। ਹਾਂਜੀ, ਆਪਾਂ ਨੂੰ ਉੱਥੇ ਵੀ ਦੱਸਣਾ ਚਾਹੀਦਾ ਤੇ ਆਪਾਂ ਨੂੰ ਖੁਦ ਨੂੰ ਵੀ ਇੱਥੇ ਵੀ ਆਪਣੇ ਘਰਾਂ ਦੇ ਵਿੱਚ ਦਰਖਤ ਲਾਉਣੇ ਚਾਹੀਦੇ ਆ ਨਾ। ਜ਼ਿਆਦਾ ਜ਼ਰੂਰੀ ਹੈ, ਪਹਿਲਾਂ ਆਪਣੇ ਆਪ ਤੇ ਅਪਲਾਈ ਕਰੋ। ਕਹਿਣਾ ਬਹੁਤ ਸੌਖਾ, ਕਰਨਾ ਔਖਾ। ਆਪਣੇ ਆਪ ਤੇ ਅਪਲਾਈ ਕਰਨਾ ਸ਼ੁਰੂ ਕਰੋ, ਇੱਕ ਦਰਖਤ ਲਾ ਦਿਓ, ਦੋ ਲਾਉਣੇ ਸ਼ੁਰੂ ਤਾਂ ਕਰੀਏ, ਫਿਰ ਆਪੇ ਵੈਦਰ ਸਹੀ ਹੁੰਦਾ ਜਾਊਗਾ ਜੀ। ਥੈਂਕ ਯੂ ਭਾਜੀ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਚਲੋ ਜੀ, ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦੀ ਹਾਂ ਕਿ ਇੰਡੀਆ ਇੰਨਾ ਸੋਹਣਾ ਬਣਾਉਣਾ ਤਾਂ ਫੁੱਲ ਬੀਜਣੇ ਪੈਣੇ ਆ, ਕਿਉਂਕਿ ਉਹ ਇੰਪੋਰਟੈਂਟ ਵੀ ਹੈ ਤੇ ਸੋਹਣੇ ਵੀ ਆ। ਜਿਹੜੇ ਦਰਖਤ ਆ ਉਹ ਓਨੇ ਹੀ ਇੰਪੋਰਟੈਂਟ ਆ, ਕਿਉਂਕਿ ਜਿਹੜੇ ਦਰਖਤ ਆ ਉਹਨਾਂ ਤੋਂ ਹੀ ਆਪਾਂ ਨੂੰ ਆਕਸੀਜਨ ਮਿਲਦੀ ਆ। ਤੇ ਆਕਸੀਜਨ ਦਾ ਫਿਰ ਆਪਾਂ ਕੀ ਕਰਦੇ ਆ? ਆਪਾਂ ਆਕਸੀਜਨ ਨਾਲ ਬਰੀਥ ਇਨ ਕਰਦੇ ਆ, ਤੇ ਆਪਾਂ ਇਹਦੇ ਨਾਲ ਜਿਉਂਦੇ ਰਹਿੰਦੇ ਆ ਹਨਾ। ਤੇ ਜਦੋਂ ਆਪਾਂ ਬਰੀਥ ਆਊਟ ਕਰਦੇ ਆ ਉਹ ਫੁੱਲਾਂ ਨੂੰ ਮਿਲਦਾ। ਯਾਨੀ ਕਿ ਆਪਾਂ ਫੁੱਲਾਂ ਨੂੰ ਗਰੋ ਕਰਨ ਵਿੱਚ ਹੈਲਪ ਵੀ ਕਰਦੇ ਆ ਨਾ। ਥੈਂਕ ਯੂ ਜੀ, ਬਹੁਤ ਵਧੀਆ ਵਿਚਾਰ ਹੈ ਤੁਹਾਡੇ। ਥੈਂਕ ਯੂ। ਹਾਂਜੀ, ਜਿਹੜਾ ਇਹ ਗਾਰਡਨ ਹੈ ਇਹ ਬਣਾਇਆ ਗਿਆ, ਜਿਹੜੇ ਲੋਕ ਦੇਖ ਨਹੀਂ ਸਕਦੇ ਤਾਂ ਉਹ ਆਪਣੇ ਫੁੱਲਾਂ ਨੂੰ ਸਮੈਲ ਕਰਕੇ ਸੁੰਘ ਕੇ ਉਹਨਾਂ ਨੂੰ ਫੀਲ ਕਰ ਸਕਦੇ ਆ, ਉਹਨਾਂ ਦੀ ਖੁਸ਼ਬੂ ਦਾ ਆਨੰਦ ਮਾਣ ਸਕਦੇ ਆ। ਫੁੱਲਾਂ ਨੂੰ ਤੋੜੋ ਨਾ, ਵੱਧ ਤੋਂ ਵੱਧ ਫੁੱਲਾਂ ਨੂੰ ਗਰੋ ਕਰੋ ਤਾਂ ਕਿ ਆਪਾਂ ਵੀ ਫੁੱਲਾਂ ਵਾਂਗੂ ਖਿੜੇ ਰਹੀਏ।